ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ। ਇੱਥੇ ਪਹਿਲੀ ਵਾਰ ਸੋਲੋ ਭੰਗੜਾ ਕੱਪ ਕਰਵਾਉਣ ਜਾ ਰਹੇ ਆ। ਤੇ ਕੰਪੀਟੀਸ਼ਨ ਵੀ ਇਹਨਾਂ ਦਾ ਨੈਸ਼ਨਲ ਲੈਵਲ ਤੇ ਹੁੰਦਾ। ਮੈਲਬਨ, ਸਿਡਨੀ ਤੋਂ ਟੀਮਸ ਆਉਂਦੀਆਂ। मैं तो सारे यही कहांगी कि तुसीं आओ एक बार इत्थे ते मौका दो इन्हां नूं सेवा दा। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੰਡੋਸ ਟੀਵੀ ਵੇਖ ਰਹੇ ਸੁਣ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਨਵੀ ਥਿੰਦ ਵੀਰ ਲਵੀ ਖੱਤਰੀ ਦੇ ਨਾਲ ਅੱਜ ਅਸੀਂ ਪਹੁੰਚੇ ਹਾਂ ਜੀ ਸੋਲੋ ਭੰਗੜਾ ਕੱਪ ਬ੍ਰਿਸਬੇਨ, ਜੋ ਕਿ ਸਰਦਾਰ ਮਲਕੀਤ ਸਿੰਘ ਧਾਲੀਵਾਲ ਵੱਲੋਂ ਤੇ ਉਹਨਾਂ ਦੇ ਸਹਿਯੋਗੀ ਕਰਤਾ ਸਰਦਾਰ ਲਖਬੀਰ ਸਿੰਘ ਬੱਲ ਜੀ ਵੱਲੋਂ ਸਲੈਕਸ ਕ੍ਰੀਕ ਵਿੱਚ ਕਰਵਾਇਆ ਜਾ ਰਿਹਾ ਆ। ਅੱਜ ਦਾ ਇਹ ਸੋਲੋ ਭੰਗੜਾ ਕੱਪ ਪਹਿਲੀ ਵਾਰੀ ਬ੍ਰਿਸਬੇਨ ਦੇ ਵਿੱਚ ਹੋ ਰਿਹਾ ਆ ਕਿ ਜਿਹਦੇ ਵਿੱਚ ਕੈਸ਼ ਪ੍ਰਾਈਜ਼ ਜਿਹੜੇ ਉਹ ਪਹਿਲੀ ਵਾਰੀ ਬੱਚਿਆਂ ਨੂੰ ਮਾਣ ਸਨਮਾਨ ਦਿੱਤੇ ਜਾਣਗੇ। ਤੇ ਅੱਜ ਦੇ ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਹੀ ਮਹਿਮਾਨਾਂ ਦਾ, ਸਾਰੇ ਹੀ ਮਾਪਿਆਂ ਦਾ ਤੇ ਜਿੰਨੇ ਵੀ ਪ੍ਰਤੀਯੋਗੀ ਬੱਚੇ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦਾ ਇਹ ਜਿਹੜਾ ਜਸ਼ਨ ਆ ਉਹ ਪੰਜਾਬੀ ਸੱਭਿਆਚਾਰਕ ਵਿਰਾਸਤ ਦੇ ਬਨੇਰੇ ਦਾ ਚਿਰਾਗ ਹੋ ਨਿਭੜੂਗਾ, ਜਿਹਦੇ ਵਿੱਚ ਬੱਚੇ ਆਪਣੀ ਮਾਂ ਬੋਲੀ ਵਿੱਚ ਬੋਲੀਆਂ ਪਾਉਣਗੇ ਤੇ ਅੱਜ ਦਾ ਜਿਹੜਾ ਵਾ ਉਹ ਜਸ਼ਨ ਮਨਾਉਣਗੇ। ਆਓ ਗੱਲਬਾਤ ਕਰਦੇ ਹਾਂ ਕਿ ਬੱਚਿਆਂ ਨੂੰ ਅੱਜ ਇੱਥੇ ਪਹੁੰਚ ਕੇ ਕਿਹੋ ਜਿਹਾ ਲੱਗ ਰਿਹਾ ਆ। ਪੰਜਾਬੀ ਲੋਕ ਨਾਚਾਂ ਗਿੱਧੇ ਭੰਗੜੇ ਨੂੰ ਜਿਉਂਦਾ ਰੱਖਦੀਆਂ ਸਾਡੀਆਂ ਇਹ ਭਵਿੱਖ ਦੀਆਂ ਬੱਚੀਆਂ। ਆਓ ਗੱਲਬਾਤ ਕਰਦੇ ਹਾਂ। ਇਹ ਪੰਜਾਬੀ ਮਾਂ ਬੋਲੀ 'ਚ ਬੋਲੀਆਂ ਪਾਉਂਦੀਆਂ ਤੇ ਸਾਡੇ ਸੱਭਿਆਚਾਰ ਨੂੰ ਸਾਂਭਦੀਆਂ। ਸਤਿ ਸ਼੍ਰੀ ਅਕਾਲ ਬੱਚਿਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਅੱਜ ਇੱਥੇ ਪਰਫਾਰਮੈਂਸ ਕਰਨ ਆਏ ਆ ਤੇ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਆ? ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ। ਇੱਥੇ ਪਹਿਲੀ ਵਾਰ ਸੋਲੋ ਭੰਗੜਾ ਕੱਪ ਕਰਵਾਉਣ ਜਾ ਰਹੇ ਆ। ਉੱਦਾਂ ਹਮੇਸ਼ਾ ਆਪਾਂ ਟੀਮ 'ਚ ਭੰਗੜਾ ਪਾਉਂਦੇ ਜਾਂਦੇ ਰਹਿੰਦੇ ਆ ਅਤੇ ਉਹਦੇ ਵਿੱਚ ਵੀ ਸਾਨੂੰ ਬਹੁਤ ਵਧੀਆ ਲੱਗਦਾ ਆ। ਪਰ ਇਕੱਲੇ ਸਾਨੂੰ ਆਪਣੀ ਖੁਦ ਦੀ ਜੋ ਸਾਡੇ ਸਕਿੱਲਸ ਆ ਅਤੇ ਸਾਰਾ ਕੁਛ ਜੋ ਸਾਨੂੰ ਸਿਖਾਇਆ ਗਿਆ ਉਹ ਆਪਾਂ ਪੇਸ਼ ਕਰਕੇ ਖੁਦ ਦਿਖਾ ਸਕਦੇ ਕਿ ਅਸੀਂ ਕਿੰਨਾ ਕੁ ਵਧੀਆ ਭੰਗੜਾ ਪਵਾ ਸਕਦੇ ਹਾਂ। ਅਤੇ ਮੈਨੂੰ ਇਹ ਵੀ ਆ ਕਿ ਉੱਥੇ ਪੰਜਾਬ ਦੇ ਵਿੱਚ ਕੁਛ ਹੁਣ ਅੱਜ ਕੱਲ੍ਹ ਤਾਂ ਜ਼ਿਆਦਾ ਚੱਲ ਰਿਹਾ ਕਿ ਕੁੜੀਆਂ ਤੋਂ ਭੰਗੜਾ ਅਤੇ ਲੁੱਡੀ ਅਤੇ ਗਿੱਧਾ ਕਰਵਾਉਣਾ, ਪਰ ਪਹਿਲੇ ਵਾਲੇ ਟਾਈਮ ਦੇ ਵਿੱਚ ਇੰਨਾ ਕੁੜੀਆਂ ਤੋਂ ਕਰਵਾਉਣਾ ਬਹੁਤ ਘੱਟ ਮੰਨਿਆ ਜਾਂਦਾ ਸੀ। ਅਤੇ ਇੱਥੇ ਆ ਕੇ ਮੈਨੂੰ ਬਹੁਤ ਵੱਡੀ ਪ੍ਰਿਵਿਲੇਜ ਮਿਲੀ ਹੈ ਕਿ ਇੱਥੇ ਮੈਂ ਆਪਣਾ ਭੰਗੜਾ ਦਿਖਾ ਸਕਦੀ ਹਾਂ। ਮੈਂ ਖੁਦ ਗਿੱਧਾ ਅਤੇ ਲੁੱਡੀ ਵੀ ਪਾ ਕੇ ਦਿਖਾਇਆ ਸੀ ਪਿਛਲੇ ਭੰਗੜੇ ਕੱਪ 'ਤੇ, ਅਤੇ ਮੈਨੂੰ ਬਹੁਤ ਵਧੀਆ ਲੱਗਦਾ ਅਤੇ ਬਹੁਤ ਖੁਸ਼ੀ ਮਿਲਦੀ ਜਦੋਂ ਬਾਕੀ ਮੈਨੂੰ ਕਹਿੰਦੇ ਕਿ ਤੂੰ ਬਹੁਤ ਵਧੀਆ ਕਰਦੀ ਹੈ ਅਤੇ ਜੋ ਮੇਰੇ ਸੁਪਨੇ ਪੂਰੇ ਨਹੀਂ ਹੋਏ ਤੂੰ ਸਾਡੇ ਕਰਦੀ ਪਈ ਹੈ ਪੂਰੇ।
ਇਹਨਾਂ ਨੰਨੀਆਂ ਕਲੀਆਂ ਨੂੰ ਵੇਖ ਕੇ ਲੱਗਦਾ ਨਹੀਂ ਆ ਕਿ ਪੰਜਾਬੀ ਮਾਂ ਬੋਲੀ ਦੀ ਵਿਰਾਸਤ ਦਾ ਵਿਹੜਾ ਜਿਹੜਾ ਆ ਉਹ ਅਜੇ ਸੁੰਨਾ ਨਹੀਂ ਹੋਇਆ, ਜਿੰਨਾ ਚਿਰ ਤੱਕ ਇਹ ਸਾਡੀਆਂ ਧੀ ਧਿਆਣੀਆਂ ਛਾਲਾਂ ਮਾਰਦੀਆਂ ਨੇ, ਗਿੱਧੇ ਭੰਗੜੇ ਨੂੰ ਜਿਉਂਦਾ ਰੱਖਦੀਆਂ ਨੇ। ਹਾਂਜੀ ਬੇਟਾ, ਤੁਸੀਂ ਕੀ ਕਹਿਣਾ ਚਾਹੋਗੇ? ਬਹੁਤ ਚੰਗਾ ਸੀਗਾ ਫੰਕਸ਼ਨ। ਬਹੁਤ ਵਧੀਆ ਲੱਗਿਆ ਜੀ ਇਹਨਾਂ ਨੂੰ, ਧੰਨਵਾਦ। ਆਓ ਗੱਲਬਾਤ ਕਰਦੇ ਹਾਂ ਜਿਹੜੇ ਅੱਜ ਦੇ ਪ੍ਰਤੀਯੋਗੀ ਬੱਚੇ ਆਏ ਨੇ ਉਹਨਾਂ ਦੇ ਮਾਪਿਆਂ ਦੇ ਨਾਲ, ਕਿਉਂਕਿ ਉਹਨਾਂ ਦੇ ਜਿਹੜੇ ਮਾਪੇ ਆ ਉਹ ਇਹਨਾਂ ਨੂੰ ਜਦੋਂ ਵੀ ਇਹਨਾਂ ਦੀਆਂ ਟੀਮ ਦੀਆਂ ਤਿਆਰੀਆਂ ਹੁੰਦੀਆਂ ਨੇ ਇਹਨਾਂ ਨੂੰ ਲੈ ਕੇ ਜਾਂਦੇ ਨੇ, ਇਹਨਾਂ ਨੂੰ ਅਕੈਡਮੀਜ਼ ਦੇ ਨਾਲ ਜੋੜਦੇ ਨੇ ਤੇ ਪੰਜਾਬੀ ਸੱਭਿਆਚਾਰ ਵਿੱਚ ਜਿਹੜਾ ਸਾਡੇ ਮਾਪਿਆਂ ਦਾ ਯੋਗਦਾਨ ਆ ਉਹ ਵੀ ਅੱਖਾਂ ਤੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਮਨਦੀਪ ਕੌਰ ਤੇ ਮੈਂ ਆਪਣੀ ਭਤੀਜੀ ਨੂੰ ਲੈ ਕੇ ਆਈ ਹਾਂ। ਉਹ ਭੰਗੜਾ ਕਰਦੀ ਆ, ਕਾਫੀ ਸਾਲਾਂ ਤੋਂ ਕਰਦੀ ਆ ਤੇ ਮੈਂ ਐਕਚੁਅਲੀ ਬਹੁਤ ਪ੍ਰਾਊਡ ਫੀਲ ਕਰਦੀ ਹਾਂ ਕਿਉਂਕਿ ਜਦੋਂ ਮੈਂ ਆਈ ਸੀ ਇੱਥੇ 2006 ਦੇ ਵਿੱਚ ਤੇ ਮੈਂ ਕੈਨੇਡਾ ਵਾਲਿਆਂ ਦੀਆਂ ਵੀਡੀਓਜ਼ ਦੇਖਦੀ ਹੁੰਦੀ ਸੀਗੀ ਕਿ ਕਿੰਨਾ ਸੋਹਣਾ ਕਰਦੇ। ਮੇਰਾ ਡ੍ਰੀਮ ਹੁੰਦਾ ਸੀਗਾ, ਚਲੋ ਸਾਡਾ ਟਾਈਮ ਲੰਘ ਗਿਆ ਪਰ ਆਮ ਵੈਰੀ ਹੈਪੀ ਕਿ ਸਾਡੇ ਬੱਚਿਆਂ ਨੂੰ ਅੱਗੇ ਪਲੇਟਫਾਰਮਸ ਮਿਲ ਰਹੇ ਆ ਜਿੱਥੇ ਉਹ ਮਤਲਬ ਆਪਣੇ ਆਪ ਆਪਣਾ ਟੈਲੈਂਟ ਸ਼ੋਅ ਕਰ ਸਕਦੇ ਆ। ਮਤਲਬ ਸੋਲੋ ਸ਼ੋਅ ਕਰ ਰਹੇ ਆ, ਗਰੁੱਪ 'ਚ ਤਾਂ ਚਲੋ ਉਹਨਾਂ ਨੂੰ ਗੁੱਡ ਟ੍ਰੇਨਿੰਗਸ ਮਿਲ ਹੀ ਰਹੀਆਂ ਤੇ ਕੰਪੀਟੀਸ਼ਨ ਵੀ ਇਹਨਾਂ ਦਾ ਨੈਸ਼ਨਲ ਲੈਵਲ ਤੇ ਹੁੰਦਾ। ਮੈਲਬਨ, ਸਿਡਨੀ ਤੋਂ ਟੀਮਸ ਆਉਂਦੀਆਂ। ਸੋ ਇਟਸ ਵੈਰੀ ਗੁੱਡ ਕਿ ਬੱਚੇ ਇਸ ਚੀਜ਼ ਦਾ ਹਿੱਸਾ ਬਣ ਰਹੇ ਆ ਕਿ ਸਾਡਾ ਕਲਚਰ ਅਲਾਈਵ ਆ। ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਹੈ ਕਿ ਆਪਾਂ ਇਹ ਚੀਜ਼ਾਂ ਕਰ ਰਹੇ ਹਾਂ। ਇੱਥੇ ਦੇ ਬੋਰਨ ਬੱਚੇ ਪੰਜਾਬੀ ਬੋਲੀਆਂ ਪਾਉਂਦੇ ਆ, ਸੋ ਬਹੁਤ ਹੀ ਵਧੀਆ ਲੱਗ ਰਿਹਾ। ਥੈਂਕ ਯੂ ਭੈਣ ਜੀ। ਸਾਡੇ ਬੱਚਿਆਂ ਦੇ ਨਾਲ ਮਾਪਿਆਂ ਦੇ ਨਾਲ ਉਹ ਸਾਰੇ ਅਕੈਡਮੀਆਂ ਦੇ ਜਿੰਨੇ ਵੀ ਕੋਚ ਸਹਿਬਾਨ ਨੇ ਉਹ ਵੀ ਬਹੁਤ ਸਾਰੀ ਵਧਾਈ ਦਾ ਪਾਤਰ ਨੇ ਕਿਉਂਕਿ ਉਹ ਬੱਚਿਆਂ 'ਚ ਇੱਕ ਨਵੀਂ ਚਿੰਨ੍ਹ ਲਾਉਂਦੇ ਨੇ, ਬੱਚਿਆਂ 'ਚ ਨਵੀਆਂ ਕਲਮਾਂ ਪੈਦਾ ਕਰਦੇ ਨੇ, ਉਹਨਾਂ ਨੂੰ ਆਪਣੇ ਵਿਰਸੇ ਨਾਲ ਜੋੜਦੇ ਨੇ। ਬਹੁਤ ਸਾਰਾ ਧੰਨਵਾਦ ਤੇ ਇੰਡੋਸ ਟੀਵੀ ਵੱਲੋਂ ਤੁਹਾਨੂੰ ਬਹੁਤ ਸਾਰਾ ਸਤਿਕਾਰ। ਥੈਂਕ ਯੂ ਵੈਰੀ ਮਚ। ਅੱਜ ਦੇ ਰੰਗਲਾ ਪੰਜਾਬ ਅਕੈਡਮੀ ਵੱਲੋਂ ਕਰਵਾਏ ਜਾ ਰਹੇ ਮੁਕਾਬਲੇ ਵਿੱਚ ਅੱਜ ਦਾ ਸਟਾਲ ਨਾਰਥ ਸਾਈਡ ਵੱਲੋਂ ਆਪਣੀ ਵਿਰਾਸਤ ਵੱਲੋਂ ਵੀਰ ਅਮਨਦੀਪ ਵੱਲੋਂ ਲਗਾਇਆ ਗਿਆ ਆ, ਜਿਹਦੇ ਵਿੱਚ ਹਰ ਤਰ੍ਹਾਂ ਦੀਆਂ ਸਿੱਖ ਧਰਮ ਦੀਆਂ ਚੀਜ਼ਾਂ ਇਹਨਾਂ ਨੇ ਰੱਖੀਆਂ ਹੋਈਆਂ ਨੇ। ਹਿੰਦੂ ਧਰਮ ਦੇ ਨਾਲ ਵੀ ਜੋ ਚੀਜ਼ਾਂ ਸੁਸ਼ੋਭਿਤ ਨੇ ਇਹਨਾਂ ਨੇ ਸਜਾਈਆਂ ਹੋਈਆਂ ਨੇ। ਇਹਨਾਂ ਦੇ ਨਾਲ ਇਹਨਾਂ ਨੇ ਪੱਗਾਂ ਰੱਖੀਆਂ ਨੇ, ਸਾਡੇ 5 ਕਕਾਰ, ਸਾਡੇ ਬੱਚਿਆਂ ਦੇ ਪਟਕੇ, ਦੁਮਾਲਾ, ਬੱਚਿਆਂ ਦੇ ਪਜਾਮਾ ਕੁੜਤਾ, ਸਿਮਰਨ ਦੇ ਨਾਲ ਸਾਡੀ ਸੰਬੰਧਤ, ਸਾਡੀ ਗੁਰਬਾਣੀ ਨਾਲ ਜੋੜਦੀ ਸਮੱਗਰੀ, ਸਾਨੂੰ ਗੁਰਬਾਣੀ ਨਾਲ ਜੋੜਦੀ ਸਾਡੀ ਵਿਰਾਸਤ, ਉਹਨਾਂ ਦੇ ਨਾਲ ਗੁਰਬਾਣੀ ਰੇਡੀਓ, ਇਹਨਾਂ ਕੋ ਤੰਦੂਰ, ਮੰਜੇ, ਪੱਖੀਆਂ, ਮੂੜੇ, ਸਾਰਾ ਹੀ ਇਹ ਤੁਰਦਾ ਫਿਰਦਾ ਮੇਰਾ ਵੀਰ ਪੰਜਾਬ ਚੁੱਕੀ ਫਿਰਦਾ ਆ। ਮੈਨੂੰ ਲੱਗਦਾ ਨਹੀਂ ਆ ਕਿ ਕੋਈ ਵੀ ਚੀਜ਼ ਆਪਣੀ ਵਿਰਾਸਤ ਨੌਰਥ ਸਾਈਡ ਤੋਂ ਜਿਹੜੀ ਪੰਜਾਬ ਨਾਲ ਰਿਲੇਟਡ ਆ ਉਹ ਨਾ ਮਿਲਦੀ ਹੋਵੇ। ਤਕਰੀਬਨ ਊੜੇ ਤੋਂ ਲੈ ਕੇ ਯਯਰਾਲਾ ਬੱਬਾ ਲੱਲਾ ਬਊਆ ਰਾੜਾ ਸਾਰੇ ਤੱਕ ਚੀਜ਼ ਮੇਰੇ ਵੀਰ ਨੇ ਰੱਖੀ ਹੋਈ ਆ। ਧੰਨਵਾਦ। ਗੱਲਬਾਤ ਕਰਦੇ
ਸਾਡੀ ਭੈਣ ਦੇ ਨਾਲ ਜਿਨੇ ਵਾਵਾ ਹੀ 300-400 ਡਾਲਰ ਦੀ ਸ਼ਾਪਿੰਗ ਜਿਹੜੀ ਆਪਣੀ ਵਿਰਾਸਤ ਤੋਂ ਕਰ ਲਈ ਆ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਨਵੀਂ? ਬਹੁਤ ਵਧੀਆ ਜੀ। ਤੁਹਾਡੇ ਬੈਗ ਵੇਖ ਕੇ ਲੱਗਦਾ ਹੈ ਕਿ ਤੁਸੀਂ ਆਪਣੀ ਵਿਰਾਸਤ ਤੋਂ ਕਾਫੀ ਕੁਝ ਖਰੀਦਿਆ ਆ। ਹਾਂਜੀ ਹਾਂਜੀ, ਮੈਂ ਮੇਰੀ ਬੇਟੀ ਲਈ ਬੈਂਗਲਸ ਖਰੀਦੀਆਂ ਹੈਗੀਆਂ ਤੇ ਹੁਣ ਰੱਖੜੀਆਂ ਆ ਰਹੀਆਂ, ਮੈਂ ਰੱਖੜੀਆਂ ਵੀ ਖਰੀਦੀਆਂ ਤੇ ਇਹਨਾਂ ਕੋਲੇ ਬਹੁਤ ਵਧੀਆ ਸਮਾਨ ਹੈ ਪੰਜਾਬੀ ਨਾਲ ਜੋੜਦਾ ਜਿਹੜਾ ਕਿ, ਤੇ ਮੈਂ ਤਾਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਤੁਸੀਂ ਆਓ ਇੱਕ ਵਾਰੀ ਇੱਥੇ ਤੇ ਮੌਕਾ ਦਿਓ ਇਹਨਾਂ ਨੂੰ ਸੇਵਾ ਦਾ। ਹਾਂਜੀ, ਬਾਕੀ ਮੈਨੂੰ ਇੱਥੇ ਆ ਕੇ ਵੀ ਬਹੁਤ ਵਧੀਆ ਲੱਗਿਆ। ਹਾਂਜੀ, ਪੰਜਾਬੀ ਰਸੋਈ ਦੇ ਵਿੱਚ ਜਿੰਨੇ ਵੀ ਆਪਣੀਆਂ ਕੜਛੀਆਂ, ਪੌਣੀਆਂ, ਚਮਚੇ ਆਪਾਂ ਵਰਤਦੇ ਆ, ਉਹ ਵੀ ਸਾਰੇ ਇਹਨਾਂ ਨੇ ਆਪਣੀ ਵਿਰਾਸਤ ਵਾਲਿਆਂ ਨੇ ਰੱਖੇ ਹੋਏ ਆ। ਥੈਂਕ ਯੂ ਭੈਣ ਜੀ। ਕਰਦੇ ਆ ਸਾਡੇ ਬ੍ਰਿਸਬੇਨ ਵਿੱਚ ਵੀਰ ਰਣਜੀਤ ਸਿੰਘ ਥਿੰਦ, ਜੋ ਕਿ ਰੱਸਾਕਸ਼ੀ ਦਾ ਮੁਕਾਬਲਾ ਕੋਈ ਵੀ ਮੇਲਾ ਹੋਵੇ ਉੱਥੇ ਕਰਵਾਉਂਦੇ ਨੇ। ਉਹਨਾਂ ਦੇ ਕੋਆਰਡੀਨੇਟਰਸ ਨੇ। ਭਾਜੀ ਤੁਹਾਡਾ ਰੰਗਲਾ ਪੰਜਾਬ ਅਕੈਡਮੀ ਵੱਲੋਂ ਤੇ ਇੰਡੋਸ ਟੀਵੀ ਵੱਲੋਂ ਬਹੁਤ ਸਾਰਾ ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਤੁਹਾਨੂੰ ਅੱਜ ਦੇ ਸੋਲੋ ਭੰਗੜਾ ਕੱਪ ਵਿੱਚ ਪਹੁੰਚ ਕੇ ਕਿਹੋ ਜਿਹਾ ਲੱਗਿਆ? ਬਹੁਤ ਵਧੀਆ ਜੀ, ਮੇਰਾ ਫਸਟ ਟਾਈਮ ਐਕਸਪੀਰੀਅੰਸ ਸੀਗਾ ਇਹ। ਇਸ ਤੋਂ ਪਹਿਲਾਂ ਮੈਂ ਕਿਸੇ ਵੀ ਭੰਗੜਾ ਕੰਪੀਟੀਸ਼ਨ ਨਹੀਂ ਸੀ ਦੇਖਿਆ। ਇੱਥੇ ਆਸਟ੍ਰੇਲੀਆ ਵਿੱਚ ਵੇਖ ਕੇ ਬੜੀ ਖੁਸ਼ੀ ਹੋਈ, ਕਿੱਦਾਂ ਨਿੱਕੇ ਨਿੱਕੇ ਬੱਚੇ ਕਿੰਨਾ ਸੋਹਣਾ ਭੰਗੜਾ ਪਾਉਂਦੇ ਨੇ, ਕਿੰਨਾ ਸੋਹਣਾ ਡੈਡੀਕੇਸ਼ਨ ਆ। ਅਜੇ ਤੱਕ ਮੈਂ ਸਪੋਰਟਸ ਨਾਲ ਹੀ ਜੁੜਿਆ ਸੀਗਾ, ਪਰ ਪਹਿਲੀ ਵਾਰੀ ਪਤਾ ਲੱਗਾ ਵੀ ਬੱਚੇ ਕਲਚਰਲ ਐਕਟੀਵਿਟੀ ਨਾਲ ਕਿੰਨੇ ਜੁੜੇ ਹੋਏ ਨੇ। ਬਿਲਕੁਲ ਭਾਜੀ, ਕਹਿੰਦੇ ਆ ਵੀ ਉਹ ਸੱਭਿਆਚਾਰ, ਉਹ ਆਪਣਾ ਜਿਹੜਾ ਭਾਈਚਾਰਾ ਆ, ਉਹ ਕਦੀ ਸੁਣਨਾ ਨਹੀਂ ਹੁੰਦਾ ਜਿੰਨਾ ਚਿਰ ਤੱਕ ਜਿਹੜੇ ਸਾਡੇ ਮਾਪੇ ਆ ਉਹ ਸੂਝਵਾਨ ਆ, ਬੱਚਿਆਂ ਨੂੰ ਲੋਕ ਖੇਡਾਂ ਨਾਲ ਜੋੜਦੇ ਆ, ਲੋਕ ਨਾਚਾਂ ਨਾਲ ਜੋੜਦੇ ਆ, ਉਹਨਾਂ 'ਚ ਨਵੀਂ ਇੱਕ ਚਿਨੰਗ ਪੈਦਾ ਕਰਦੇ ਆ। ਤੇ ਤੁਸੀਂ ਜਿਹੜਾ ਜੋ ਵੀ ਕੰਮ ਕਰ ਰਹੇ ਹੋ, ਕਹਿੰਦੇ ਕਿ ਅਸੀਂ ਬਹੁਤ ਕੁਝ ਨਹੀਂ ਕਰ ਸਕਦੇ, ਪਰ ਕੁਝ ਖਾਕ ਕੰਮ ਕਰ ਜੀਏ ਜਿੱਧਰੋਂ ਵੀ ਲੰਘੀਏ। ਤੇ ਜਿੰਨਾ ਕਿ ਵੀ ਤੁਸੀਂ ਕਰ ਰਹੇ ਹੋ ਉਹ ਕਾਬਿਲੇ ਤਾਰੀਫ ਆ। ਤੁਹਾਡਾ ਬਹੁਤ ਸਾਰਾ ਧੰਨਵਾਦ ਜੀ। ਥੈਂਕ ਯੂ। ਮੈਂ ਤੁਹਾਡਾ ਖਾਸ ਕਰਕੇ ਧੰਨਵਾਦ ਕਰਨਾ ਚਾਹੁੰਦਾ, ਤੇ ਖਾਸ ਕਰਕੇ ਭਾਈ ਸਾਹਿਬ ਮਲਕੀਤ ਸਿੰਘ ਧਾਲੀਵਾਲ ਹੋਣਾ ਦਾ, ਜਿਨ੍ਹਾਂ ਨੇ ਐਡਾ ਸੋਹਣਾ ਪ੍ਰੋਗਰਾਮ ਇਹਦਾ ਭੰਗੜੇ ਦਾ ਕੰਪੀਟੀਸ਼ਨ ਕਰਾਇਆ। ਹਰ ਇੱਕ ਖਿੱਤੇ ਵਿੱਚ ਸਾਡੀ ਆਪੋ ਆਪਣੀ ਜ਼ਿੰਮੇਵਾਰੀ ਬਣਦੀ ਆ। ਜਿੱਦਾਂ ਭਾਈ ਸਾਹਿਬ ਹੁਣੀ ਇਸ ਕਲਚਰਲ ਐਕਟੀਵਿਟੀ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦੇ ਆ, ਅਸੀਂ ਆਪੋ ਆਪਣੇ, ਜਿੱਦਾਂ ਮੈਨੂੰ ਲਗਭਗ 10 ਸਾਲ ਹੋ ਗਏ ਆ ਰੱਸਾਕਸ਼ੀ ਵਿੱਚ, ਆਪਾਂ ਆਪਣੇ ਤਰੀਕੇ ਨਾਲ ਬੱਚਿਆਂ ਨੂੰ ਇਸ ਆਪਣੀ ਪੁਰਾਣੀ ਖੇਡ ਨਾਲ ਜੋੜ ਰਹੇ ਹਾਂ। ਤੁਸੀਂ ਆਪਣੇ ਖੇਤਰ ਵਿੱਚ ਆਪ ਲੱਗੇ ਹੋਏ ਹੋ, ਜਿੱਦਾਂ ਜਿੱਦਾਂ ਸਾਡੀ ਜਿਹੜੇ ਖੇਤੇ 'ਚ ਮਹਾਰਤ ਆ, ਅਸੀਂ ਉੱਤੇ ਆਪੋ ਆਪਣੇ ਤਰੀਕਿਆਂ ਨਾਲ ਲੱਗੇ ਹੋਏ ਹਾਂ। ਤੇ ਮੈਨੂੰ ਲੱਗਦਾ ਕਿ ਇਸੇ ਤਰ੍ਹਾਂ ਸਾਰੇ ਪੰਜਾਬੀਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ। ਜਿਹੜੀ ਵੀ ਆਪਣੀਆਂ ਪੁਰਾਣੀਆਂ ਖੇਡਾਂ ਹੋਣ, ਆਪਣਾ ਕਲਚਰਲ ਐਕਟੀਵਿਟੀਆਂ ਹੋਣ, ਆਪਣੀ ਖੇਡ ਹੋਵੇ ਕੋਈ, ਜਾਂ ਆਪਣੇ ਰੱਸੇ ਦੀਆਂ ਖੇਡਾਂ, ਤੇ ਆਪੋ ਆਪਣਾ ਯੋਗਦਾਨ ਪਾਈਏ। ਬਿਲਕੁਲ ਭਾਜੀ, ਕਹਿੰਦੇ ਜ਼ਿੰਦਗੀ ਜਿੰਦਾ ਦਿਲੀ ਦਾ ਨਾਮ, ਮੁਰਦਾ ਦਿਲ ਕਿਆ ਖਾਕ ਜੀਆ ਕਰਤੇ ਨੇ। ਤੇ ਚਲੋ ਵਧੀਆ ਆ ਕਿ ਇਸ ਜਹਾਨ ਨੂੰ ਗੁਲਜ਼ਾਰ ਤੇ ਨਹੀਂ ਕਰ ਸਕਦੇ, ਪਰ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਆਪਣੇ ਸਮਾਜ ਲਈ ਜ਼ਰੂਰ ਕਰਾਂਗੇ। ਧੰਨਵਾਦ ਜੀ, ਬਹੁਤ ਬਹੁਤ। ਭਾਜੀ ਤੁਸੀਂ ਕੁਝ ਕਹਿਣਾ ਆ? ਨਹੀਂ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਰੰਗਲਾ ਪੰਜਾਬ ਅਕੈਡਮੀ ਦਾ, ਜਿਨ੍ਹਾਂ ਨੇ ਇੰਨਾ ਵਧੀਆ ਪ੍ਰੋਗਰਾਮ ਕਰਾਇਆ, ਸਪੈਸ਼ਲੀ ਇੰਡੋਸ ਟੀਵੀ ਵਾਲਿਆਂ ਦਾ, ਜਿਨ੍ਹਾਂ ਨੇ ਮੀਡੀਆ ਦਾ ਸਾਰਾ ਕਵਰ ਕੀਤਾ। ਸਪੈਸ਼ਲੀ ਤੁਹਾਡਾ ਭੈਣੇ, ਤੁਸੀਂ ਬਹੁਤ ਵਧੀਆ ਸਟੇਜ 'ਤੇ ਆਪਣੀ ਪਰਫਾਰਮੈਂਸ ਕੀਤੀ, ਤੇ ਥੈਂਕ ਯੂ ਵੈਰੀ ਮੱਚ ਸਾਰਿਆਂ ਦਾ।
ਇੰਡੋਸ ਟੀਵੀ ਵੇਖ ਰਹੇ ਸੁਣ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਅਸੀਂ ਪਹੁੰਚੇ ਹਾਂ ਜੀ ਸਲੈਕਸ ਕ੍ਰੀਕ, ਜਿੱਥੇ ਸੋਲੋ ਭੰਗੜਾ ਕੱਪ ਕਰਵਾਇਆ ਜਾ ਰਿਹਾ ਹੈ ਸਰਦਾਰ ਮਲਕੀ ਸਿੰਘ ਧਾਲੀਵਾਲ ਤੇ ਸਰਦਾਰ ਲਖਬੀਰ ਸਿੰਘ ਬਲ ਜੀ ਵੱਲੋਂ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਪਹਿਲੀ ਵਾਰੀ ਕੈਸ਼ ਪ੍ਰਾਈਜ਼ ਸੋਲੋ ਭੰਗੜਾ ਕੱਪ ਕਿਹੋ ਜਿਹਾ ਜਾ ਰਿਹਾ ਆ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਇੰਡੋਸ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਬਹੁਤ ਪਹਿਲਾਂ ਤੋਂ ਈਵਨ ਸਟਾਰਟ ਤੋਂ ਹੀ ਸਾਡੇ ਨਾਲ ਜੁੜੇ ਨੇ, ਸਾਨੂੰ ਹਰ ਤਰ੍ਹਾਂ ਦੀ ਸਪੋਰਟ ਕਰ ਰਹੇ ਨੇ ਸੋਸ਼ਲ ਮੀਡੀਆ ਤੇ। ਉੱਦਾਂ ਵੀ ਸਾਡੀ ਐਡਵਰਟਾਈਜ਼ਮੈਂਟ ਜਿਹੜੀ ਆ ਉਹ ਬਾਈਟ ਬਣਾ ਕੇ, ਵੀਡੀਓ ਬਣਾ ਕੇ, ਈਵਨ ਕਈ ਵਾਰੀ ਇਹਨਾਂ ਵੀਡੀਓ ਬਣਾ ਕੇ ਸਿੱਧੀਆਂ ਪੋਸਟ ਕਰਦੀਆਂ, ਸਾਨੂੰ ਐਜ਼ ਏ ਸਰਪ੍ਰਾਈਜ਼ ਸਾਨੂੰ ਇਹਨਾਂ ਦਿੱਤਾ। ਸੋ ਬਹੁਤ ਜ਼ਿਆਦਾ ਧੰਨਵਾਦ ਹੈ ਇੰਡੋਸ ਟੀਵੀ ਦਾ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਹਾਂਜੀ ਲਖਬੀਰ ਭਾਜੀ, ਕਿਹੋ ਜਿਹਾ ਜਾ ਰਿਹਾ ਅੱਜ ਦਾ ਦਿਨ, ਤੇ ਕੀ ਬੱਚਿਆਂ ਦੀਆਂ ਜਾਂ ਉਹਨਾਂ ਦੇ ਮਾਪਿਆਂ ਦੀਆਂ ਜਾਂ ਜਿਹੜੇ ਆ ਉਹਨਾਂ ਦੇ ਕੋਚ ਸਾਹਿਬਾਨ ਆ, ਕੀ ਉਹਨਾਂ ਦੀਆਂ ਸਲਾਹਾਂ ਆ ਵੀ ਅੱਜ ਦਾ ਪ੍ਰੋਗਰਾਮ ਕਿਹੋ ਜਿਹਾ ਵਾ? ਦੇਖੋ ਜੀ, ਪਹਿਲਾਂ ਤੇ ਸਾਰੇ ਜਿੰਨੇ ਬੱਚੇ ਆ ਉਹਨਾਂ ਦੇ ਪੇਰੈਂਟਸ ਆ, ਉਹਨਾਂ ਦੀ ਬਹੁਤ ਮਿਹਨਤ ਆ, ਉਹ ਇੱਥੋਂ ਤੱਕ ਲੈ ਕੇ ਆਏ ਆ, ਸਾਨੂੰ ਸਪੋਰਟ ਕੀਤੀ। ਸਾਡੇ ਵਲੰਟੀਅਰ ਨੇ, ਸਪੋਰਟਰਾਂ ਨੇ, ਸਾਡੇ ਸਪੈਸ਼ਲੀ ਥੈਂਕਸ ਹੈ ਸਾਡਾ ਸਪਾਂਸਰਾਂ ਦੇ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਆ। ਸਾਡਾ ਈਵੈਂਟ ਬਹੁਤ ਵਧੀਆ ਜਾ ਰਿਹਾ। ਜਿੰਨੇ ਵਜੇ ਅਸੀਂ ਟਾਈਮ ਕੀਤਾ ਸੀ ਸ਼ੁਰੂ ਕਰਨ ਦਾ, ਉਨੇ ਵਜੇ ਸ਼ੁਰੂ ਕੀਤਾ, ਔਨ ਟਾਈਮ ਸਾਡਾ ਫਿਨਿਸ਼ ਹੋ ਰਿਹਾ ਜੀ। ਉਹ ਸਾਨੂੰ ਬਹੁਤ ਖੁਸ਼ੀ ਦੀ ਗੱਲ ਆ ਵੀ ਸਾਡੀ ਸਾਰੀ ਰੰਗਲਾ ਪੰਜਾਬ ਦੀ ਟੀਮ ਨੇ, ਸਾਡੇ ਸਪੈਸ਼ਲੀ ਸਾਡੇ ਐਮਸੀਆਂ ਨੇ ਸਾਡੀ ਬਹੁਤ ਸਪੋਰਟ ਕੀਤੀ ਆ। ਸਾਰਾ ਕੁਝ ਵਧੀਆ ਕਰ ਰਹੇ ਆ। ਅਸੀਂ ਨੈਕਸਟ ਟਾਈਮ ਵੀ ਇਸੇ ਤਰ੍ਹਾਂ ਕਰਦੇ ਰਵਾਂਗੇ ਜੀ। ਬਿਲਕੁਲ ਭਾਜੀ, ਜਦੋਂ ਆਪਾਂ ਕੋਈ ਵੀ ਪ੍ਰੋਗਰਾਮ ਕਰਦੇ ਆ ਉਹਦੇ ਵਿੱਚ ਬਹੁਤ ਸਾਰੀਆਂ ਊਣਤਾਈਆਂ ਰਹਿ ਜਾਂਦੀਆਂ ਨੇ, ਪਰ ਕਹਿੰਦੇ ਵੀ ਆਪਾਂ ਇੱਕ ਪਰਿਵਾਰ ਆ, ਉਹਨਾਂ ਨੂੰ ਨੱਪ ਲਿਆ ਜਾਂਦਾ, ਉਹਨਾਂ ਨੂੰ ਢੱਕ ਲਿਆ ਜਾਂਦਾ ਆ, ਕਿਉਂਕਿ ਅਸੀਂ ਕੋਈ ਵੀ 100% ਸੰਪੂਰਨ ਜਿਹੜੇ ਆ ਉਹ ਨਹੀਂ ਹੁੰਦੇ। ਪਰ ਤੁਹਾਨੂੰ ਦੋਵਾਂ ਵੀਰਾਂ ਨੂੰ ਦਿਲੋਂ ਸਲਾਮ ਕਿ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ। ਤੁਸੀਂ ਸੱਭਿਆਚਾਰ ਦੀ ਸੇਵਾ ਕਰਦੇ ਰਹੋ, ਸਾਡੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ। ਤੇ ਕਹਿੰਦੇ ਆ ਵੀ ਰੰਗਲਾ ਪੰਜਾਬ ਅਕੈਡਮੀ ਨੂੰ ਜੇ ਪੰਜਾਬੀ ਵਿਰਾਸਤ ਦੇ ਬਨੇਰੇ ਦਾ ਚਿਰਾਗ ਕਹਿ ਲਿਆ ਜਾਵੇ ਤੇ ਕੋਈ ਅਤਕਥਨੀ ਨਹੀਂ ਹੋਊਗੀ। ਤੇ ਇਸ ਕਰਕੇ ਬਹੁਤ ਸਾਰਾ ਸਤਿਕਾਰ, ਬਹੁਤ ਸਾਰਾ ਪਿਆਰ। ਧੰਨਵਾਦ ਭਾਜੀ, ਸ਼ੁਕਰੀਆ ਭਾਜੀ। ਹਾਂਜੀ, ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਤਕਰੀਬਨ 100 ਤੋਂ ਉੱਤੇ ਬੱਚਿਆਂ ਨੇ ਭਾਗ ਲਿਆ। ਬਹੁਤ ਸੋਹਣੀਆਂ ਉਹਨਾਂ ਨੇ ਆਪਣੀਆਂ ਪਰਫਾਰਮੈਂਸ ਕੀਤੀਆਂ। ਉਹਨਾਂ ਦੇ ਵਿੱਚ ਜਿਸ ਤਰ੍ਹਾਂ 10 ਸਾਲ ਤੋਂ ਛੋਟੇ ਬੱਚੇ, ਜਿਨ੍ਹਾਂ ਵਿੱਚ 20 ਬੱਚੇ, 15 ਸਾਲ ਤੋਂ ਛੋਟੇ 20-25 ਬੱਚੇ, 16 ਸਾਲ ਤੋਂ ਉੱਤੇ ਕੈਟਾਗਰੀਆਂ, ਜਿਹਦੇ ਵਿੱਚ 70 ਤੋਂ ਲੈ ਕੇ 100 ਤੱਕ ਬੱਚਿਆਂ ਨੇ ਪਰਫਾਰਮੈਂਸ ਕੀਤੀ ਤੇ ਬਹੁਤ ਸਾਰਿਆਂ ਨੇ ਇੰਜੋਏ ਕੀਤਾ। ਮਾਪੇ ਬਹੁਤ ਖੁਸ਼ ਸੀ। ਉਹਨਾਂ ਦੇ ਸਾਰੇ ਅਕੈਡਮੀਆਂ ਦੇ ਕੋਚ ਜਿਹੜੇ ਸੀ ਉਹ ਬਹੁਤ ਖੁਸ਼ ਸੀ, ਕਿਉਂਕਿ ਉਹਨਾਂ ਦੀ ਮਿਹਨਤ ਰੰਗ ਲਿਆਈ ਤੇ ਦਿਲ ਖੁਸ਼ ਹੋ ਗਿਆ। ਪੰਜਾਬ ਜਿੱਤੇ ਆ ਗਿਆ। ਲੋਕ ਨਾਚਾਂ ਦਾ ਇਹ ਮਾਹੌਲ ਪਹਿਲੀ ਵਾਰੀ ਵਿਸਪੇ 'ਚ ਵੇਖਣ ਨੂੰ